ਮਟਕਾ ਚੌਂਕ ਚੰਡੀਗੜ੍ਹ ਵਿਖੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਹਰ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਹੈ, ਜਿੱਥੇ ਕਿ ਇੱਕ ਬਜ਼ੁਰਗ ਸਿੰਘ ਇਹ ਪ੍ਰਣ ਕਰਕੇ ਪੱਕੇ ਤੌਰ ਤੇ ਬੈਠ ਗਏ ਸਨ ਕਿ ਕਿਸਾਨ ਅੰਦੋਲਨ ਦੀ ਜਿੱਤ ਤੱਕ ਉਹ ਉੱਥੋਂ ਨਹੀਂ ਉੱਠਣਗੇ। ਇਸ ਲਈ ਮਟਕਾ ਚੌਂਕ ਵਿੱਚ ਉਹਨਾਂ ਨੇ ਇੱਕ ਆਰਜ਼ੀ ਤੰਬੂਨੁਮਾ ਠਹਿਰ ਬਣਾਈ ਹੋਈ ਸੀ। ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਜ਼ਬਰਦਸਤੀ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਨਿਵਾਸੀਆਂ ਨੇ ਮੌਕੇ 'ਤੇ ਇਕੱਠ ਕਰਕੇ ਚੰਡੀਗੜ੍ਹ ਪੁਲਿਸ ਦਾ ਵਿਰੋਧ ਕੀਤਾ, ਜਿਸ ਦੌਰਾਨ ਸਥਿਤੀ ਤਣਾਅਪੂਰਨ ਬਣੀ ਰਹੀ। भाई मेरे वीरों ते भरावो अगे दिल्ली धक्का चलता सी, दिल्ली सरकार ने कीता सी, आज चंडीगढ़ सरकार भी धक्का करने लग पई है। ओ मेरे वीरों ते भरावो इस देश नूं उजाड़ के ना जाओ, बसदा रहन दो। पुलिस वाले भी साडे ने ते असीं भी उन्हां दे आ। इह जुल्म दी कटार नूं बंद करो। ये नौजवान बच्चे भजे फिरदे ने, बंद कराउण नूं उन्हां दी गल ते असर करो। एवें किसे वेले अग बली होई, इस हिंदुस्तान दे विच अग बुझदी नहीं। अज ते इत्थे बैठा वा, कल नूं मैं उधर चौक दे विच वांगा, हाई कोर्ट वाले चौक दे विच बैठ के इन्हां नूं अपनी जान देवांगा। ਅੱਜ ਇੱਥੇ ਮਟਕਾ ਚੌਂਕ ਤੇ ਸਾਰਿਆਂ ਦੇ ਇਕੱਠੇ ਹੋਣ ਦਾ ਰੀਜ਼ਨ ਇਹ ਸੀਗਾ ਕਿ ਇਹ ਬਾਬਾ ਜੀ 6 ਮਾਰਚ ਤੋਂ ਇੱਥੇ ਬੈਠਣਾ ਸ਼ੁਰੂ ਕੀਤਾ ਇਹਨਾਂ ਨੇ, ਤੇ ਪ੍ਰਸ਼ਾਸਨ ਨੇ 2-3 ਵਾਰੀ ਇਹਨਾਂ ਨੂੰ ਪਹਿਲਾਂ ਵੀ ਪਰੇਸ਼ਾਨ ਕੀਤਾ। ਅਸੀਂ ਸਾਰੇ ਆਉਂਦੇ ਹਾਂ, ਸਾਡਾ ਬਾਬਾ ਜੀ ਨਾਲ ਬਹੁਤ ਜ਼ਿਆਦਾ ਪਿਆਰ ਆ ਤੇ ਬਾਬਾ ਜੀ ਦੇ ਸੈਂਟੀਮੈਂਟਸ ਜੁੜੇ ਹੋਏ ਆ। ਉਹ ਜਿੱਦਣ ਇੱਥੇ ਬੈਠੇ ਸੀ ਕਹਿੰਦੇ ਮੈਂ ਅਰਦਾਸ ਕਰਕੇ ਬੈਠਾ ਸੀ ਕਿ ਜਿੱਦਣ ਦਿੱਲੀੋਂ ਧਰਨਾ ਚੱਕਿਆ ਜਾਊਗਾ ਮੈਂ ਉਦਣ ਇੱਥੋਂ ਉੱਠੂੰਗਾ। ਠੀਕ, ਉਹਨਾਂ ਦੇ ਇਹ ਕੋਈ ਰਾਹ ਨਹੀਂ ਬਲੌਕ ਕਰ ਰਹੇ, ਇਹ ਕੋਈ ਪ੍ਰਸ਼ਾਸਨ ਨੂੰ ਤੰਗ ਨਹੀਂ ਕਰ ਰਹੇ, ਸਾਰੇ ਬੈਠੇ ਆਪਦਾ, ਤੇ ਬੈਠਣਾ ਤੋਂ ਤਾਂ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ। ਅੱਜ ਥੋੜਾ ਜਿਹਾ ਪ੍ਰਸ਼ਾਸਨ ਨੇ ਵੀ ਇਹਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਧੱਕਾ ਕੀਤਾ ਵੀ ਹੈ ਇਹਨਾਂ ਦੇ ਨਾਲ। ਸੋ ਇਸ ਕਰਕੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਸੀਗੇ ਕਿ ਅਸੀਂ ਬਾਬਾ ਜੀ ਦੇ ਨਾਲ ਕੋਈ ਧੱਕਾ ਨਹੀਂ ਹੋਣ ਦੇਵਾਂਗੇ। ਸਾਡੇ ਸਾਰੇ ਭੈਣ ਵੀਰ ਇੱਥੇ ਇਕੱਠੇ ਹੋ ਕੇ ਅਸੀਂ ਪੂਰਾ ਮਤਲਬ ਉਹਨਾਂ ਦੇ ਲਈ, ਉਹਨਾਂ ਦੀ ਸਪੋਰਟ ਦੇ ਵਿੱਚ ਆਏ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਪਲੀਜ਼ ਇਹ ਸਰਕਾਰਾਂ ਸਾਡੀਏ ਜਿਹੜੇ ਭਰਾ ਵੀਰ ਪੁਲਿਸ 'ਚ ਨੇ ਉਹਨਾਂ ਦੀ ਵਰਦੀ ਨੂੰ ਵਰਤ ਰਹੇ ਨੇ, ਔਰ ਉਹਨਾਂ ਤੋਂ ਕਿਉਂਕਿ ਪ੍ਰਸ਼ਾਸਨ ਦਾ ਡੰਡਾ ਉਹਨਾਂ ਤੇ ਚੜਿਆ ਤੇ ਉਹ ਡੰਡਾ ਗਾਂ ਸਾਡੀ ਆਮ ਜਨਤਾ ਤੇ ਚੜਾਉਣਗੇ, ਨੈਚੁਰਲੀ ਆ। ਤੇ ਅਸੀਂ ਕਹਿੰਦੇ ਹਾਂ ਕਿ ਪਲੀਜ਼ ਬਜ਼ੁਰਗਾਂ ਦੀ ਇੱਜ਼ਤ ਕਰੋ, ਉਹਨਾਂ ਦੇ ਨਾਲ ਧੱਕਾ ਨਾ ਕਰੋ, ਕਿਉਂਕਿ ਸਾਰੇ ਜਿਹੜੇ ਇਸ ਸੰਘਰਸ਼ ਦੇ ਵਿੱਚ ਆ, ਕਿਉਂਕਿ ਜੋ ਇਹ ਵਰਦੀਆਂ ਵਾਲੇ ਵੀ ਨੇ ਜਾਂ ਕੋਈ ਵੀ ਜਵਾਨ ਨੇ, ਉਹ ਕਿਸੇ ਮਾਵਾਂ ਦੇ ਪੁੱਤ ਨੇ ਤੇ ਕਿਸਾਨਾਂ ਦੇ ਹੀ ਪੁੱਤ ਨੇ। ਠੀਕ ਹੈ, ਤੇ ਅਸੀਂ ਬਾਬਾ ਜੀ ਨੂੰ ਕਿਸੇ ਵੀ ਕੀਮਤ ਤੇ ਇੱਥੋਂ ਉੱਠਣ ਨਹੀਂ ਦੇਵਾਂਗੇ, ਉਹ ਇੱਥੇ ਹੀ ਬੈਠਣਗੇ। ਤੇ ਜਿਹੜਾ ਉਹਨਾਂ ਦਾ ਸਮਾਨ ਸੀ ਨਾ ਉਹਨੂੰ ਚੱਕਣ ਦੀ ਕੋਸ਼ਿਸ਼ ਕੀਤੀ ਆ, ਉਹ ਉਹਨਾਂ ਨੇ ਰਸਤਾ ਜਿਹੜੀ ਇਕੱਠੀ ਕੀਤੀ ਹੋਈ ਆ ਵੀ ਵਿਸਾਖੀ ਦੇ ਤਿਉਹਾਰ ਨੂੰ ਮਨਾਉਣਾ। ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸਰ ਹੋਰਾਂ ਨੂੰ ਕਿ ਪਲੀਜ਼ ਉਹਨਾਂ ਦੇ ਸਮਾਨ ਨੂੰ ਨਾ ਚੱਕੋ। ਕੱਲ੍ਹ ਅਸੀਂ ਲਾਸਟ ਹੋਊਗਾ, ਉਹਨਾਂ ਦਾ ਸਮਾਨ ਦੀ ਦੇਗ ਬਣ ਜੂਗੀ, ਅਸੀਂ ਇੱਥੇ ਪ੍ਰੋਗਰਾਮ ਉਹ ਲਿਖਿਆ ਹੋਇਆ, ਦੇਗ ਬਣਾ ਕੇ ਅਸੀਂ ਉਹ ਦੇਗ ਵਰਤਾ ਦੇਣੀ ਆ। ਤਾਂ ਉਸ ਤੋਂ ਬਾਅਦ ਬਾਬਾ ਜੀ ਤੇ ਇੱਥੇ ਹੀ ਬੈਠਣਗੇ, ਬਾਬਾ ਜੀ ਨਹੀਂ ਕਿਤੇ ਵੀ ਜਾਣਗੇ। ਸੋ ਸਾਡੀ ਅਪੀਲ ਆ ਸਾਰਿਆਂ ਨੂੰ, ਕੱਲ੍ਹ ਨੂੰ ਵਿਸਾਖੀ ਦਾ ਤਿਉਹਾਰ ਆ ਜਿਹੜਾ ਉਹ ਮਨਾਓ ਤੇ ਇੱਥੇ ਸਾਡੇ ਨਾਲ ਆਓ, ਚੰਡੀਗੜ੍ਹ ਦੇ ਲੋਕਾਂ ਨੂੰ ਸਪੋਰਟ ਕਰੋ ਘਰਾਂ ਚੋਂ ਬਾਹਰ ਨਿਕਲ ਕੇ। ਥੈਂਕ ਯੂ ਸੋ ਮਚ। ਦਸੰਬਰ ਸਟਾਰਟਿੰਗ ਤੋਂ ਇਸ ਮੋਰਚੇ ਨਾਲ, ਕਿਸਾਨਾਂ ਦੇ ਸੰਘਰਸ਼ ਨਾਲ ਜੁੜੀ ਹੋਈਆਂ ਇੱਥੇ, ਤੇ ਉਹੀ ਚੱਲਦਾ ਆ ਰਿਹਾ ਕਿ ਕਿੱਦਾਂ ਨਾ ਕਿੱਦਾਂ ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਸਰਕਾਰ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਮੁੱਦੇ ਹੈ ਜਿਸ ਕਰਕੇ ਟਕਰਾਰ ਹੋ ਰਹੀ ਹੈ ਕਿਸਾਨਾਂ ਤੇ ਸਰਕਾਰ ਦੇ ਵਿੱਚ, ਜੋ ਕਿ ਕਾਲੇ ਕਾਨੂੰਨਾਂ ਕਰਕੇ ਜੋ ਕਾਲੇ ਬਿੱਲ ਹੈ ਇਹਨਾਂ ਦੇ ਜੋ ਕੰਸੀਕੁਐਂਸਿਸ ਆ ਸਕਦੇ ਉਹ ਸਾਰੇ ਸਰਕਾਰ ਨੂੰ ਸਮਝਾ ਦਿੱਤੇ ਗਏ ਆ। ਬਟ ਫਿਰ ਵੀ ਕਿ ਸਰਕਾਰ ਨੇ ਉਹ ਗੱਲ ਈਗੋ 'ਤੇ ਲੈ ਰੱਖੀ ਕਿ ਅਸੀਂ ਕੈਂਸਲ ਨਹੀਂ ਕਰਨੇ, ਕਾਲੇ ਕਾਨੂੰਨ ਰੱਦ ਨਹੀਂ ਕਰਨੇ ਆ। ਪਹਿਲਾਂ ਤਾਂ ਸਰਕਾਰਾਂ ਨੇ ਕਹਿੰਦਾ ਕਿ ਅਸੀਂ ਮੀਟਿੰਗ ਰੱਖਾਂਗੇ, ਹੁਣ ਤਾਂ ਮੀਟਿੰਗ ਵੀ ਨਹੀਂ ਰੱਖੀ ਜਾ ਰਹੀ ਹੈ ਕਿਸਾਨਾਂ ਨਾਲ। ਤੁਸੀਂ ਆਹ ਦੇਖੋ, ਸਾਰੇ ਕਿਸਾਨ ਸਰਦੀਆਂ ਵੀ ਲੰਘਾਤੀਆਂ ਪੂਰੀਆਂ, ਹੁਣ ਗਰਮੀਆਂ ਵੀ ਆ ਜਾਣੀਆਂ, ਹਜੇ ਤੱਕ ਕੋਈ ਨਹੀਂ ਜਵਾਬ ਆ ਰਿਹਾ ਸਰਕਾਰ ਵੱਲੋਂ ਕਿ ਅਸੀਂ ਤੁਹਾਡਾ ਸੁਣਵਾਈ ਕਰਾਂਗੇ ਜਾਂ ਕੁਛ ਤੁਹਾਡੇ ਹੱਕ 'ਚ ਕੁਝ ਫੈਸਲਾ ਲਵਾਂਗੇ। ਹੁਣ ਉਹਨਾਂ ਦੇ ਸਮਰਥਨ 'ਚ ਇੱਥੇ ਕਿੰਨੇ ਬੰਦੇ ਆ ਰਹੇ ਆ, ਦਸੰਬਰ ਤੋਂ ਹੀ ਬੰਦੇ ਜੁੜ ਰਹੇ ਆ। ਹੁਣ ਤੁਸੀਂ ਸ਼ਾਮ ਨੂੰ ਦੇਖੋਗੇ ਲਗਭਗ 500 ਬੰਦਾ ਹੋ ਜਾਂਦਾ, 6 ਸਾਈਡ ਤੋਂ ਬੰਦੇ ਖੜਦੇ ਆ। ਤੇ ਹੁਣ 6 ਮਾਰਚ ਤੋਂ ਬਾਬਾ ਜੀ ਨੇ ਅਰਦਾਸ ਕਰਕੇ ਇੱਥੇ ਬਹਿ ਗਏ ਸੀ ਕਿ ਹਾਂ ਜਦ ਤੱਕ ਇਹ ਸੰਘਰਸ਼ ਖਤਮ ਨਹੀਂ ਹੁੰਦਾ, ਜਦ ਤੱਕ ਕਿਸਾਨਾਂ ਦੀ ਜਿੱਤ ਨਹੀਂ ਹੁੰਦੀ ਤਾਂ ਮੈਂ ਇੱਥੋਂ ਹਿੱਲਣਾ ਨਹੀਂ ਆ।
ਤੇ ਉਸ ਤੋਂ ਬਾਅਦ ਬਾਬਾ ਜੀ ਬੈਠੇ ਆ। ਇਸ ਦਰਮਿਆਨ ਤੁਸੀਂ ਦੇਖੋ 3 ਵਾਰੀ ਬਾਬਾ ਜੀ ਨੂੰ ਆ ਕੇ ਪਰੇਸ਼ਾਨ ਕੀਤਾ ਗਿਆ ਤੇ ਅੱਜ ਤਾਂ ਹੱਦ ਹੀ ਹੋ ਗਈ ਕਿ ਬਾਬਾ ਜੀ ਦੇ ਆ ਕੱਪੜੇ ਜੋ ਚਾਦਰਾਂ ਵਗੈਰਾ ਸੀ ਖਿੱਚੀਆਂ, ਫੱਟੀ ਗਈਆਂ ਚਾਦਰਾਂ, ਤੇ ਉਹਨਾਂ ਦਾ ਕੁਝ ਸਮਾਨ ਸੀ ਕਿਉਂਕਿ ਕੱਲ ਵਿਸਾਖੀ ਦੇ ਮੌਕੇ ਤੇ ਕੁਝ ਪ੍ਰਸ਼ਾਦਾ ਵੰਡਣਾ ਸੀਗਾ, ਜੋ ਵੀ ਇਹਨਾਂ ਦੇ ਮਤਲਬ ਰਿਲੀਜੀਅਸ ਸੈਂਟੀਮੈਂਟਸ ਉਹਨਾਂ ਨੂੰ ਲੈ ਕੇ, ਤੇ ਇਹਨਾਂ ਨੇ ਆਹ ਕੁਝ ਕੀਤਾ। ਤੇ ਜਦੋਂ ਸਾਰਿਆਂ ਨੂੰ ਪਤਾ ਲੱਗਿਆ ਤੇ ਸਾਰੇ ਜਣੇ ਆਪ ਮੁਹਾਰੀ ਆਏ ਆ, ਕਿਸੇ ਨੂੰ ਇੱਥੇ ਬੁਲਾਇਆ ਨਹੀਂ ਗਿਆ ਵੀ ਤੁਸੀਂ ਆਓ। ਤੁਸੀਂ ਆਹ ਦੇਖੋ ਕਿ ਇਹ ਸਾਡਾ ਫੰਡਾਮੈਂਟਲ ਰਾਈਟ ਅੰਡਰ ਸੈਕਸ਼ਨ 19 ਕਿ ਅਸੀਂ ਕਿੱਥੇ ਵੀ ਆਪਦੀ ਭਾਸ਼ਾ ਪ੍ਰਯੋਗ ਕਰ ਸਕਦੇ ਹਾਂ, ਲੋਕਾਂ ਨੂੰ ਜਾਗਰੂਕ ਬਣਨ ਲਈ ਕਿਤੇ ਵੀ ਸਮੂਹ ਬਣਾ ਕੇ ਸਰਕਾਰ ਦੀ ਨੀਤੀਆਂ ਦਾ ਵਿਰੋਧ ਕਰ ਸਕਦੇ ਹਾਂ। ਬਟ ਅੱਜ ਆਹ ਦੇਖਣ ਨੂੰ ਮਿਲਿਆ ਕਿ ਪੁਲਿਸ ਵੀ ਸਾਡੇ ਫੰਡਾਮੈਂਟਲ ਰਾਈਟ ਦੇ ਵਿੱਚ ਆ ਰਹੀ ਹੈ। ਤੇ ਮੈਂ ਇਹੀ ਸੰਦੇਸ਼ ਦੇਣਾ ਚਾਹੂੰਗੀ, ਅਗਰ ਸਰਕਾਰਾਂ ਨੂੰ ਅਗਰ ਹੋਸ਼ ਆ ਜਾਵੇ ਕਿ ਪਲੀਜ਼ ਹਜੇ ਵੀ ਸ਼ਾਂਤੀਪੂਰਨ ਨਾਲ ਤਰੀਕੇ ਨਾਲ ਅਸੀਂ ਬੈਠੇ ਹਾਂ ਤੇ ਹੋ ਸਕੇ ਤੁਸੀਂ ਕਿਸਾਨਾਂ ਨਾਲ ਗੱਲਬਾਤ ਕਰੋ, ਜੋ ਵੀ ਹੈ ਸਾਡਾ ਸੋਲੂਸ਼ਨ ਕਰੋ ਕਿਸਾਨਾਂ ਦਾ ਨਾਲ ਮਿਲ ਕੇ, ਕਿਉਂਕਿ ਕਿਸਾਨ ਅੰਨਦਾਤਾ ਹੈ। ਔਰ ਅਜੇ ਤੁਸੀਂ ਦੇਖੋ ਕਿ ਅਜੇ ਹੌਲੀ ਹੌਲੀ ਕਰਕੇ ਸਟੂਡੈਂਟਸ ਵੀ ਨਾਲ ਖੜ ਗਏ ਆ, ਔਰ ਇੱਦਾਂ ਦਾ ਕੋਈ ਤਬਕਾ ਨਹੀਂ ਹੈ ਜੋ ਕਿਸਾਨਾਂ ਤੋਂ ਦੂਰ ਰਵੇ ਜਾਂ ਫਿਰ ਉਹਨਾਂ ਦੇ ਨਾਲ ਖੜਾ ਨਾ ਹੋਵੇ। ਬਸ ਮੈਂ ਹੀ ਕਹੂੰਗੀ। ਸਕਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਇੱਕ ਲੋਕ ਲਹਿਰ ਜਿਹੜੀ ਖੜੀ ਹੋ ਚੁੱਕੀ ਹੈ ਹੁਣ ਕਿਸਾਨੀ ਅੰਦੋਲਨ ਨੂੰ ਲੈ ਕੇ। ਸੋ ਉਸ ਲੋਕ ਲਹਿਰ ਦੇ ਤਹਿਤ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਨੇ, ਜਦੋਂ ਹੀ ਉਹਨਾਂ ਨੂੰ ਪਤਾ ਲੱਗਿਆ, ਕਿਉਂਕਿ ਬਾਬਾ ਜੀ ਬਜ਼ੁਰਗ ਨੇ, ਇਹਨਾਂ ਬਾਰੇ ਜਦੋਂ ਪਤਾ ਲੱਗਿਆ ਕਿ ਇਹਨਾਂ ਨਾਲ ਧੱਕਾ ਹੋ ਰਿਹਾ, ਸਾਰੇ ਬਹੁ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋ ਕਰਕੇ ਉਹਨਾਂ ਨੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਹਨਾਂ ਦੇ ਨਾਲ ਧੱਕਾ ਨਹੀਂ ਹੋਣ ਦਿੱਤਾ ਕਿਸੇ ਤਰ੍ਹਾਂ ਦਾ ਵੀ। ਸਮਾਨ ਚੱਕ ਕੇ ਫੈਂਕਦੇ ਸੀ, ਸਮਾਨ ਨਹੀਂ ਇਹਨਾਂ ਦਾ ਫੈਂਕਣ ਦਿੱਤਾ। ਤੇ ਦੂਜੀ ਗੱਲ, ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਕੋਈ ਸ਼ੌਂਕ ਨਹੀਂ ਆ ਕਿ ਸੜਕਾਂ ਦੇ ਉੱਪਰ ਬੈਠਣ ਦਾ, ਵੀ ਅਸੀਂ ਆ ਕੇ ਇੱਥੇ ਧਰਨੇ ਕਰੀਏ, ਪ੍ਰਦਰਸ਼ਨ ਕਰੀਏ। ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ। ਇੱਕ ਇਹੋ ਜਿਹੀ ਅਨਨੈਸੈਸਰੀ ਚੀਜ਼ ਜਿਹੜੀ ਸਾਨੂੰ ਨਹੀਂ ਚਾਹੀਦੀ, ਤੁਸੀਂ ਧੱਕੇ ਨਾਲ ਦੇ ਰਹੇ ਹੋ। ਇਹੀ ਚੀਜ਼ ਸਮਝਾਉਣ ਦੇ ਲਈ ਤਿਕਸ਼ਣ ਸੂਦ ਦੇ ਘਰੇ ਇੱਕ ਕਿਸਾਨ ਵੀਰ ਨੇ ਗੋਹੇ ਦੀ ਟਰਾਲੀ ਸੁੱਟ ਦਿੱਤੀ। ਉਹ ਕਹਿੰਦਾ ਮੈਨੂੰ ਗੋਹਾ ਨਹੀਂ ਚਾਹੀਦਾ। ਕਿਸਾਨ ਵੀਰ ਨੇ ਉਹਨੂੰ ਫਾਇਦੇ ਗਿਣਾਉਣੇ ਸ਼ੁਰੂ ਕਰ ਦਿੱਤੇ, ਵੀ ਤੂੰ ਇਹਨੂੰ ਧਨੀਆ ਲਾ ਲਾ, ਮਿਰਚਾਂ ਲਾ ਲਾ, ਕਿਆਰੀਆਂ 'ਚ ਪਾ ਲਾ। ਉਹ ਕਹਿੰਦਾ ਮੈਨੂੰ ਚਾਹੀਦਾ ਨਹੀਂ। ਇਹੀ ਗੱਲ ਕਿਸਾਨ ਕਹਿੰਦੇ ਆ ਵੀ ਤੁਸੀਂ 3 ਕਾਨੂੰਨ ਸਾਡੇ 'ਤੇ ਥੋਪੀ ਜਾਂਦੇ ਹੋ, ਭਾਈ ਸਾਨੂੰ ਨਹੀਂ ਚਾਹੀਦੇ। ਜਦੋਂ ਤੁਸੀਂ ਕਿਸੇ ਨੂੰ ਬੇਲੋੜੀ ਚੀਜ਼ ਦਿਓਗੇ, ਅਗਲਾ ਉਹਦਾ ਵਿਰੋਧ ਕਰਦਾ। ਲੋਕਤੰਤਰ ਲੋਕਾਂ ਦਾ, ਲੋਕਾਂ ਦੁਆਰਾ ਤੇ ਲੋਕਾਂ ਲਈ ਸ਼ਾਸਨ ਹੈ, ਤੇ ਲੋਕ ਸੜਕਾਂ 'ਤੇ ਨੇ। ਲੋਕਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ? ਸੋ ਇਸ ਕਰਕੇ ਅਸੀਂ ਤਾਂ ਇਹੀ ਅਪੀਲ ਕਰਦੇ ਹਾਂ, ਜੇ ਬਾਪੂ ਜੀ ਨਾਲ ਦੁਬਾਰੇ ਕੋਈ ਇੱਦਾਂ ਦਾ ਧੱਕਾ ਹੁੰਦਾ ਹੈ, ਦੁਬਾਰੇ ਕੋਈ ਇੱਦਾਂ ਦੀ ਇਹਨਾਂ ਨਾਲ ਛੇੜਖਾਨੀ ਹੁੰਦੀ ਹੈ, ਸਾਡੇ ਬਜ਼ੁਰਗ ਨੇ, ਅਸੀਂ ਚਾਹੀਏ, ਸਾਡੇ ਪਿਤਾ ਸਮਾਨ ਨੇ, ਅਸੀਂ ਚਾਹੀਏ ਪਿਆਰ ਨਾਲ ਅਸੀਂ ਆਪਦੇ ਘਰੇ ਲੈ ਜਾਈਏ। ਪਰ ਜੇ ਕੋਈ ਧੱਕੇ ਨਾਲ ਇੱਥੋਂ ਇਹਨਾਂ ਨੂੰ ਉਠਾਊਗਾ, ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੀ ਜਾਊਗੀ। ਇਸ ਗੁੰਡਾਗਰਦੀ ਦੇ ਖਿਲਾਫ ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਅਸੀਂ ਫਿਰ ਸੜਕਾਂ ਵੀ ਜਾਮ ਕਰਾਂਗੇ। ਕੱਲ੍ਹ ਨੂੰ ਕਿਉਂਕਿ ਵਿਸਾਖੀ ਹੈ, ਵਿਸਾਖੀ ਦਾ ਕਰਕੇ ਕੀ ਪ੍ਰੋਗਰਾਮ ਕੀਤਾ ਜਾ ਰਿਹਾ ਸੀਗਾ? ਕਿਉਂਕਿ ਤੁਸੀਂ ਦੱਸ ਰਹੇ ਸੀਗੇ ਕਿ ਇੱਥੇ ਜਿਹੜਾ ਦੇਗ ਵੀ ਜਿਹੜੀ ਤਿਆਰ ਕਰਨੀ ਸੀਗੀ, ਅਸਲ ਦੇ ਦੱਸੋ ਕੀ ਸੋਚਿਆ ਸੀਗਾ, ਤੇ ਫਿਰ ਜਿਹੜੇ ਭਾਂਡੇ ਪੁਲਿਸ ਵੱਲੋਂ ਜਿਹੜੇ ਸੁੱਟੇ ਗਏ ਉਹ ਕੀ ਮਾਮਲਾ ਸੀ, ਉਹ ਦੱਸੋ। ਮਾਮਲਾ ਇਹ ਹੈ ਜੀ, ਬਾਪੂ ਜੀ ਨੇ ਇੱਕ ਅਰਦਾਸ ਬੇਨਤੀ ਕੀਤੀ ਹੈ, ਸਾਰਿਆਂ ਨੂੰ ਅਪੀਲ ਕੀਤੀ ਹੈ। ਕੱਲ੍ਹ ਨੂੰ ਵਿਸਾਖੀ ਦਾ ਦਿਹਾੜਾ ਹੈ, ਖਾਲਸਾ ਸਾਜਨਾ ਦਿਵਸ, ਤੇ ਬਾਪੂ ਜੀ ਦੀ ਦਿਲੀ ਇੱਛਾ ਹੈ ਕਿ ਮੈਂ ਅਰਦਾਸ ਕੀਤੀ ਹੋਈ ਹੈ ਕਿ ਕੱਲ੍ਹ ਨੂੰ ਆਪਾਂ ਇੱਥੇ ਦੇਗ ਵਰਤਾਈਏ ਸਾਰਿਆਂ ਨੂੰ। ਸੋ ਕੱਲ੍ਹ ਦਾ ਸ਼ਾਮ ਦਾ ਸਾਡਾ 5 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਇੱਕ ਪ੍ਰੋਗਰਾਮ ਵੀ ਹੈਗਾ ਇੱਥੇ, ਜਿਹਦੇ ਵਿੱਚ ਅਸੀਂ ਕਵੀਸ਼ਰੀ ਵੀ ਕਰਾਣੀ ਹੈ, ਗੀਤ ਸੰਗੀਤ ਵੀ ਹੋਏਗਾ। ਉਹਦੇ ਵਿੱਚ ਅਸੀਂ ਉਸੇ ਪ੍ਰੋਗਰਾਮ ਦੇ ਤਹਿਤ ਬਾਪੂ ਜੀ ਦੀ ਇੱਕ ਇੱਛਾ ਸੀ ਕਿ ਆਪਾਂ ਅਰਦਾਸ ਕਰਕੇ ਇੱਥੇ ਦੇਗ ਵੰਡੀਏ, ਤੇ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ, ਗਮ ਦਾ ਮੌਕਾ ਹੋਵੇ, ਸਿੱਖਾਂ ਵੱਲੋਂ ਮਿੱਠਾ ਜਿਹੜਾ ਦੇਗ ਦੇ ਰੂਪ 'ਚ ਵਰਤਾਇਆ ਜਾਂਦਾ ਹੈ। ਸੋ ਬਾਪੂ ਜੀ ਦੀ ਇੱਛਾ ਤੇ ਕਿਸੇ ਦੀ ਭਾਵਨਾ ਉਹਨੂੰ ਠੇਸ ਪਹੁੰਚਾਉਣਾ ਕਿਤੇ ਨਾ ਕਿਤੇ ਗਿਰੀ ਹੋਈ ਮਾਨਸਿਕਤਾ ਦੀ ਨਿਸ਼ਾਨੀ ਹੈ। ਸੋ ਇਸ ਕਰਕੇ ਅਸੀਂ ਇੱਕ ਤਾਂ ਚੁੱਭਦੇ ਬਹੁਤ ਨੇ, ਲੋਕਾਂ ਨੂੰ ਚੁੱਭਦੇ ਇਸ ਕਰਕੇ ਨੇ, ਐਡੀ ਵੱਡੀ ਉਮਰ ਹੈ, ਸੰਘਰਸ਼ੀ ਯੋਧੇ ਬਣ ਕੇ ਇੱਥੇ ਬੈਠੇ ਹੋਏ ਨੇ, ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜਕ ਰਹੇ ਨੇ ਇਸ ਟਾਈਮ। ਸੋ ਅਸੀਂ ਤਾਂ ਕੱਲ੍ਹ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ, ਉਸ ਪ੍ਰੋਗਰਾਮ ਦੇ ਤਹਿਤ ਅਸੀਂ ਜੋ ਦੇਗ ਵੀ ਇੱਥੇ ਬਣਾਉਣੀ ਹੈ, ਦੇਗ ਬਣਾ ਕੇ ਇੱਥੇ ਵਰਤਾਣੀ ਵੀ ਹੈ, ਸੰਗਤਾਂ ਨੂੰ ਛਕਾਈ ਵੀ ਜਾਊਗੀ। ਤੇ ਬਾਕੀ ਕਰੋਨਾ ਦਾ ਜਿਹੜਾ ਰੌਲਾ ਪਾ ਕੇ, ਕਰੋਨਾ ਤੋਂ ਇੱਕ ਬਹਾਨਾ ਹੈ, ਕਿਸਾਨ ਅੰਦੋਲਨ ਹੀ ਨਿਸ਼ਾਨਾ ਹੈ, ਕਿਉਂਕਿ ਕਰੋਨਾ ਇਹਨਾਂ ਦਾ ਹੁਣ ਇੱਕ ਸਾਊ ਪੁੱਤ ਬਣ ਗਿਆ। ਜਿੱਥੇ ਦਿਲ ਕਰਦਾ ਕਰੋਨਾ ਜਾ ਕੇ ਅੰਦਰ ਵੜ ਜਾਂਦਾ ਹੈ, ਜਦੋਂ ਦਿਲ ਕਰਦਾ, ਹੁਣ ਕਰੋਨਾ ਰਾਤ ਨੂੰ ਜ਼ਿਆਦਾ ਫੈਲਦਾ, ਮੇਰਾ ਖਿਆਲ ਹੈ ਦਿਨੇ ਉਹ ਛੁੱਟੀ 'ਤੇ ਗਿਆ ਹੁੰਦਾ। ਸੋ ਇੱਦਾਂ ਦੀਆਂ ਗੱਲਾਂ ਨੇ। ਬੰਗਾਲ ਦੇ ਵਿੱਚ ਇਲੈਕਸ਼ਨ ਚੱਲ ਰਿਹਾ, ਉੱਥੇ ਕਰੋਨਾ ਹੈ ਹੀ ਨਹੀਂ, ਤੇ ਇੱਥੇ ਪੰਜਾਬ ਦੇ ਸਥਾਨਕ ਸਰਕਾਰਾਂ ਇਲੈਕਸ਼ਨ ਹੋ ਕੇ ਹਟੇ, ਉਦੋਂ ਕਰੋਨਾ ਛੁੱਟੀ 'ਤੇ ਸੀ। ਹੁਣ ਦੁਬਾਰੇ ਫੇਰ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੇ ਲਈ ਕਰੋਨਾ ਫੇਰ ਜਾਗ ਕੇ ਆ ਗਿਆ। ਸੋ ਇੱਦਾਂ ਦੀਆਂ ਗੱਲਾਂ ਨੇ। ਉਹਦੇ ਲਈ ਵੀ ਮੈਂ ਅਪੀਲ ਕਰਾਂਗਾ, ਜਿਹੜੇ ਲੋਕ ਕੱਲ੍ਹ ਨੂੰ ਪ੍ਰੋਗਰਾਮ 'ਚ ਸ਼ਾਮਲ ਹੋਣਗੇ, ਭਾਈ ਮਾਸਕ ਲਾ ਕੇ ਆਇਓ, ਸੈਨੀਟਾਈਜ਼ਰ ਅਸੀਂ ਇੱਥੇ ਤੁਹਾਨੂੰ ਪ੍ਰੋਵਾਈਡ ਕਰਾਂਗੇ, ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਿਓ, ਤੇ ਸੋਸ਼ਲ ਡਿਸਟੈਂਸਿੰਗ ਦਾ ਅਸੀਂ ਧਿਆਨ ਰੱਖਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਬਾਪੂ ਜੀ ਨਾਲ ਜੇ ਕਿਸੇ ਨੇ ਦੁਬਾਰਾ ਧੱਕਾ ਕੀਤਾ, ਅਸੀਂ ਇਹ ਧੱਕਾਸ਼ਾਹੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ।
गुंडागर्दी नहीं चलेगी, नहीं चलेगी। ये सरकारें कर दिया की, हेरा फेरी 420, ये सरकारें कर दिया की, हेरा फेरी 420, डरदे नहीं तेरे गुंडियां तो, खਿੱਚ ਲਵਾਂਗੇ ਜੁੰਡਿਆਂ ਤੋਂ, डरदे नहीं तेरे गुंडियां तो, ਖਿੱਚ ਲਵਾਂਗੇ ਜੁੰਡਿਆਂ ਤੋਂ, हक्कां ਲਈ जो लड़दे लोग। ਇਹਨਾਂ ਤੋਂ ਨਹੀਂ ਡਰਦੇ ਲੋਕ। ਤੁਸੀਂ ਇਹ ਦੱਸੋ ਕਿ ਕਿਉਂਕਿ 6 ਮਾਰਚ ਤੋਂ ਬਾਬਾ ਜੀ ਬੈਠੇ ਨੇ ਤੇ ਕੀ ਇਹਨਾਂ ਵੱਲੋਂ ਅਰਦਾਸ ਕੀਤੀ ਗਈ ਸੀਗੀ, ਉਸ ਤੋਂ ਬਾਅਦ ਕੀ ਪ੍ਰਣ ਲਿਆ ਗਿਆ ਤੇ ਕਿਵੇਂ ਇੱਥੇ ਸਾਰਾ ਦਿਨ ਬੈਠਦੇ ਨੇ, ਫਿਰ ਕਿਵੇਂ ਸੌਂਦੇ ਨੇ, ਕੀ ਖਾਂਦੇ ਪੀਂਦੇ ਨੇ, ਥੋੜਾ ਉਹਦੇ ਬਾਰੇ ਦੱਸੋ। ਇਹਨਾਂ ਦੇ ਵੱਲੋਂ ਅਰਦਾਸ ਇਹ ਕੀਤੀ ਗਈ ਹੈ, ਜਦੋਂ ਤੱਕ ਦਿੱਲੀ ਦੇ ਸੰਯੁਕਤ ਮੋਰਚੇ ਵੱਲੋਂ ਸੰਘਰਸ਼ ਚੱਕਣ ਦੇ ਲਈ ਨਹੀਂ ਬੇਨਤੀ ਹੁੰਦੀ, ਜਦੋਂ ਤੱਕ ਸੰਘਰਸ਼ ਦਾ ਕੋਈ ਸਿੱਟਾ ਨਹੀਂ ਨਿਕਲਦਾ, ਕਹਿੰਦੇ ਉਦੋਂ ਤੱਕ ਆਪਾਂ ਮੋਰਚਾ ਜਿਹੜਾ ਨਹੀਂ ਚੱਕਣਾ। ਸੋ ਉਹ ਜਿਹੜੀ ਅਰਦਾਸ ਹੈ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਜਿਹੜੀ ਕਿਸੇ ਨੇ ਅਰਦਾਸ ਦਿਲੋਂ ਕਰ ਦਿੱਤੀ ਉਹ ਕਦੇ ਵਿਅਰਥ ਨਹੀਂ ਗਈ। ਅਕਾਲੀ ਫੁੱਲਾ ਸਿੰਘ ਕੱਲਾ ਯੋਧਾ ਜਿਹਨੂੰ ਪਤਾ ਸੀ ਕਿ ਹੜ੍ਹ ਵੀ ਚੜ੍ਹ ਕੇ ਆਇਆ ਹੋਇਆ, ਫਤਿਹ ਵੀ ਨਹੀਂ ਹੋ ਸਕਦੇ, ਪਰ ਕੀਤੀ ਹੋਈ ਅਰਦਾਸ ਤੇ ਪਹਿਰਾ ਦੇਣ ਦੇ ਲਈ ਜਾ ਕੇ ਜੂਝ ਗਿਆ ਸੀ। ਇਸੇ ਤਰ੍ਹਾਂ ਸਾਡਾ ਯੋਧਾ, ਸਾਡਾ ਬਾਪੂ ਜਿਹੜਾ ਅਰਦਾਸ ਕਰਕੇ ਤੁਰਿਆ ਹੋਇਆ, ਕਹਿੰਦਾ ਜਦੋਂ ਤੱਕ ਸੰਘਰਸ਼ ਫਤਿਹ ਨਹੀਂ ਹੁੰਦਾ ਉਦੋਂ ਤੱਕ ਮੋਰਚਾ ਜਿਹੜਾ ਜਾਰੀ ਰਹੇਗਾ। ਤੇ ਅਸੀਂ ਇਸ ਮੋਰਚੇ ਦੇ ਵਿੱਚ ਜਿਹੜਾ ਪ੍ਰਸ਼ਾਦਾ ਪਾਣੀ ਦੀ ਸੇਵਾ ਉਹ ਰਲ ਮਿਲ ਕੇ ਸੰਘਰਸ਼ ਦੇ ਵਿੱਚੋਂ ਹੀ ਲੋਕ ਬਾਪੂ ਜੀ ਦੇ ਲਈ ਪ੍ਰਸ਼ਾਦੇ ਪਾਣੀ ਦੀ ਸੇਵਾ ਕਰ ਦਿੰਦੇ ਆ। ਬਾਪੂ ਜੀ ਇੱਥੇ ਵੀ ਆਰਾਮ ਕਰ ਲੈਂਦੇ ਆ, ਜਦੋਂ ਧੁੱਪ ਜ਼ਿਆਦਾ ਹੋਵੇ ਨਾਲ ਵਾਲੇ ਪਾਸੇ ਵੀ ਆਰਾਮ ਕਰ ਲੈਂਦੇ ਆ। ਸੋ ਇੱਕ ਛਤਰੀ ਜਿਹੜੀ ਸੀ ਉਹ ਵੀ ਅੱਜ ਪ੍ਰਸ਼ਾਸਨ ਵੱਲੋਂ ਖੋਹ ਲਈ ਗਈ ਸੀ, ਪਰ ਜਦੋਂ ਇਕੱਠ ਦੇਖਿਆ ਤੇ ਉਹਨਾਂ ਨੂੰ ਫਿਰ ਵਾਪਸ ਕਰਨੀ ਪਈ। ਸੋ ਬੇਨਤੀ ਇਹ ਹੈ ਕਿ ਜਿਹੜੇ ਪ੍ਰਸ਼ਾਸਨ ਦੇ ਵਿੱਚ ਆ, ਜਿਹੜੇ ਸਰਕਾਰ ਦੇ ਵਿੱਚ ਜਿਹੜੇ ਮੁਲਾਜ਼ਮ ਵੀ ਕੰਮ ਕਰਦੇ ਨੇ, ਮੈਂ ਉਹਨਾਂ ਨੂੰ ਵੀ ਅਪੀਲ ਕਰਾਂ ਕਿ ਤੁਸੀਂ ਵੀ ਜ਼ਿਮੀਂਦਾਰਾਂ ਦੇ ਹੀ ਪੁੱਤ ਹੋ, ਤੁਸੀਂ ਵੀ ਕਿਸਾਨਾਂ ਦੇ ਹੀ ਪੁੱਤ ਹੋ। ਇਹਨਾਂ ਲੀਡਰਾਂ ਦਾ ਪੁੱਤ ਕੋਈ ਨਹੀਂ ਭਰਤੀ ਹੁੰਦਾ। ਬਾਰਡਰਾਂ ਤੇ ਗੋਲੀਆਂ ਖਾਣ ਦੇ ਲਈ ਸਾਡੇ ਹੀ ਨੌਜਵਾਨ, ਸਾਡੇ ਹੀ ਵੀਰ, ਸਾਡੇ ਹੀ ਭਰਾ ਖੜ੍ਹਦੇ ਆ। ਸੋ ਤੁਸੀਂ ਕਿਸਾਨ ਵਰਸਸ ਜਵਾਨ ਦੀ ਲੜਾਈ ਨਾ ਬਣਾ ਲਿਓ ਇਸ ਗੱਲ ਨੂੰ, ਤੁਸੀਂ ਵੀ ਸਾਡਾ ਸਾਥ ਦਿਓ। ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਸੰਘਰਸ਼ ਦੇ ਵਿੱਚ ਬੇਸ਼ੱਕ ਤੁਸੀਂ ਡਿਊਟੀਆਂ ਪੱਖੋਂ ਬੰਨੇ ਹੋਏ ਹੋ, ਪਰ ਸੰਘਰਸ਼ ਨੂੰ ਇਦਾਂ ਤਾਰੋ ਪੀੜ ਕਰਨ ਦੀ ਕੋਸ਼ਿਸ਼ ਨਾ ਕਰੋ। ਸਾਡੇ ਜੇ ਬਜ਼ੁਰਗ ਬੈਠੇ ਨੇ, ਸਾਡੇ ਆ ਨੌਜਵਾਨ ਬੱਚੇ ਬੱਚੀਆਂ, ਸਾਡੀਆਂ ਮਾਤਾਵਾਂ, ਇਹਨਾਂ ਦੇ ਆਸ਼ੀਰਵਾਦ ਨਾਲ ਜੇ ਸੰਘਰਸ਼ ਚੱਲ ਰਿਹਾ, ਜਦ ਤੱਕ ਸੰਘਰਸ਼ ਜਿੱਤਿਆ ਨਹੀਂ ਜਾਂਦਾ ਉਦੋਂ ਤੱਕ ਇਹ ਜਿਹੜੀ ਲੜਾਈ ਹੈ ਇਸੇ ਤਰ੍ਹਾਂ ਜਾਰੀ ਰਹੇਗੀ।